ਬਿਸਮਿल्लाहिर्रहमानिर्रहीम ਤੇ अस्सलाम वालेकुम। 9 ਜੂਨ ਪਾਕਿਸਤਾਨ ਦੇ ਵਿੱਚ ਮੰਗਲ ਦੀ ਸ਼ਾਮ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 192। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਗਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਜਨਾਬ ਸੁਹੇਲ ਵੜਾਇਚ ਸਾਹਿਬ ਨੇ ਵਲਦੀਅਤ ਦਾ ਮਸਲਾ ਪਾ ਦਿੱਤਾ ਹੈ। ਅਤੇ ਵਲਦੀਅਤ ਦਾ ਮਸਲਾ ਪਾ ਦਿੱਤਾ ਹੈ ਮੌਜੂਦਾ ਰਜੀਮ ਦੇ ਵਿੱਚ। ਉਹਨਾਂ ਨੇ ਕਿਹਾ ਵੀ ਇਹ ਨਹੀਂ ਪਤਾ ਚੱਲਣ ਡਿਆ ਵੀ ਪਿਓ ਕਿਹੜਾ ਹੈ। ਇਹ ਤੁਹਾਨੂੰ ਲੱਗਦਾ ਹੋਏਗਾ ਕਿ ਮੈਂ ਇੰਝ ਹੀ ਕਹਿ ਰਿਹਾ, ਉਹਨਾਂ ਦਾ ਅੱਜ ਦਾ ਕਾਲਮ ਹੈ ਅਤੇ ਸਾਰੇ ਦਾ ਸਾਰਾ ਕਾਲਮ ਇਸ ਗੱਲ 'ਤੇ ਵੀ ਵਲਦੀਅਤ ਨਹੀਂ ਲੱਭਣ ਡਈ। ਅੱਜ ਦੀ ਜਿਹੜੀ ਰਜੀਮ ਹੈ ਇਹਨਾਂ ਦੀ ਵਲਦੀਅਤ ਕੀ ਹੈ, ਸਿਆਸੀ ਵਲਦੀਅਤ ਦੀ ਉਹ ਗੱਲ ਕਰਦੇ ਨੇ। ਉਹ ਕੌਣ ਹੈ? ਆਸਿਮ ਮੁਨੀਰ ਸਾਹਿਬ ਨੇ ਸਿਆਸੀ ਵਲਦੀਅਤ ਦੇ ਵਿੱਚ ਜਾਂ ਨਵਾਜ਼ ਸ਼ਰੀਫ ਸਾਹਿਬ ਨੇ? ਇਹ ਰੌਲਾ ਬਣਿਆ ਹੋਇਆ ਉਹ ਕਹਿੰਦੇ ਨੇ, ਅਤੇ ਕਿਸੇ ਨੂੰ ਪਤਾ ਨਹੀਂ ਲੱਗਦਾ। ਉਹ ਲਿਖਦੇ ਨੇ ਕਿ ਇਸ ਵੇਲੇ ਅਗਰ ਮੁਜ਼ਾਕਰਾਤ ਹੁੰਦੇ ਨੇ ਈਰਾਨ ਦੇ, ਅਤੇ ਉਹਦੇ ਵਿੱਚ ਵੀ ਜਿਹੜਾ ਕ੍ਰੈਡਿਟ ਕਿਹਨੂੰ ਦੇਣਾ ਇਹ ਪਤਾ ਨਹੀਂ ਲੱਗਦਾ। ਮੌਜੂਦਾ ਜਿਹੜਾ ਕ੍ਰਾਈਸਿਸ ਹੈ ਉਹਦੀ ਲਾਨਤ ਫਟਕਾਰ ਕਿਹਨੂੰ ਪਾਉਣੀ ਹੈ, ਉਹ ਤਾਂ ਲਫ਼ਜ਼ ਲਾਨਤ ਫਟਕਾਰ ਨਹੀਂ ਇਸਤੇਮਾਲ ਕਰ ਰਹੇ, ਲੇਕਿਨ ਕਹਿਣ ਦਾ ਮਤਲਬ ਇਹ ਹੈ ਵੀ ਉਹ ਕਿਹਨੂੰ ਦੇਣੀ ਹੈ ਉਹਦਾ ਵੀ ਪਤਾ ਨਹੀਂ ਲੱਗਦਾ। ਇਲੈਕਸ਼ਨ ਕੋਈ ਜਿੱਤਦਾ ਹੈ ਅਤੇ ਉਹਦਾ ਵੀ ਪਤਾ ਨਹੀਂ ਲੱਗਦਾ ਵੀ ਕਿੰਨੇ ਜਿਤਵਾਇਆ ਜਾਂ ਕੌਣ ਜਿੱਤਿਆ ਹੈ। ਮਤਲਬ ਕਿ ਉਹ ਕਹਿੰਦੇ ਨੇ ਵੀ ਕੜਮਾਸ ਪਿਆ ਇਸ ਵੇਲੇ, ਕੋਈ ਪਤਾ ਨਹੀਂ ਲੱਗਣ ਡਿਆ ਵੀ ਸਿਆਸੀ ਵਲਦੀਅਤ ਕਿਹਦੇ ਕੋਲ ਹੈ। ਉਹ ਆਂਦੇ ਨੇ ਵੀ ਇਹ ਸਿਆਸੀ ਵਲਦੀਅਤ ਦਾ ਪਤਾ ਲੱਗਣਾ ਬੜਾ ਜ਼ਰੂਰੀ ਹੁੰਦਾ ਹੈ। ਅਯੂਬ ਖਾਨ ਦੀ ਮਿਸਾਲ ਵੀ ਦਿੱਤੀ ਉਹਨਾਂ ਆਪਣੇ ਕਾਲਮ ਦੇ ਵਿੱਚ। ਉਹਨਾਂ ਨੇ ਉਸ ਤੋਂ ਬਾਅਦ ਜ਼ਿਆਉਲ ਹਕ ਸਾਹਿਬ ਦੀ ਵੀ ਮਿਸਾਲ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਨਵਾਜ਼ ਸ਼ਰੀਫ ਸਾਹਿਬ ਨੇ ਜਿਸ ਤਰ੍ਹਾਂ ਹੀ ਉਹਨਾਂ ਨੂੰ ਵੇਲਾ ਮਿਲਿਆ ਉਹਨਾਂ ਆਪਣੀ ਸਿਆਸੀ ਵਲਦੀਅਤ ਬਦਲ ਲਈ। ਉਹਨਾਂ ਨੇ ਬਜਾਏ ਇਸ ਦੇ ਕਿ ਉਹ ਜ਼ਿਆਉਲ ਹਕ ਸਾਹਿਬ ਵਾਲੀ ਸਿਆਸੀ ਵਲਦੀਅਤ ਅੱਗੇ ਲੈ ਕੇ ਚੱਲਦੇ, ਉਹਨਾਂ ਨੇ ਉਹ ਬਦਲ ਲਈ ਅਤੇ ਜ਼ਿਆਉਲ ਹਕ ਵਾਲੀ ਸਿਆਸੀ ਵਲਦੀਅਤ ਤੋਂ ਜਾਨ ਛੁਡਵਾ ਕੇ ਅਤੇ ਆਪ ਵਾਲਦ ਬਣ ਗਏ ਆਪਣੀ ਜਮਾਤ ਦੇ ਜਾਂ ਆਪਣੇ ਸਿਆਸੀ ਬਿਆਨੀਏ ਦੇ, ਅਤੇ ਉਹਨਾਂ ਆਪਣੀ ਜਮਾਤ ਬਣਾ ਕੱਢੀ। ਹੁਣ ਆਉਂਦੇ ਨੇ ਇਸ ਵੇਲੇ ਉਹ ਫਸ ਗਏ ਨੇ। ਨਾਲ ਆਉਂਦੇ ਨੇ ਕਿ ਜਿਹੜੀ ਮੌਜੂਦਾ ਜ਼ਾਹਿਰ ਹੈ ਡੰਡੀ 'ਤੇ ਉਹਨਾਂ ਮਾਰਨੀ ਹੈ, ਨਾਲ ਡੰਡੀ ਇਹ ਮਾਰਦੇ ਨੇ। ਵੜੈਚ ਸਾਹਿਬ ਕਹਿੰਦੇ ਨੇ ਵੀ ਮੌਜੂਦਾ ਜਿਹੜੀ ਇਸਟੈਬਲਿਸ਼ਮੈਂਟ ਹੈ, ਮੌਜੂਦਾ ਜਿਹੜੇ ਜਨਰਲਸ ਨੇ, ਉਹਨਾਂ ਨੇ ਕੋਈ ਹਜੇ ਤੱਕ ਗੈਰ ਆਈਨੀ ਕੰਮ ਨਹੀਂ ਕੀਤਾ। ਹਾਂਜੀ, ਬੰਦੇ ਮਾਰ ਛੜੇ ਜਿੱਥੇ ਉਹਨਾਂ ਦਾ ਦਿਲ ਕੀਤਾ, ਲੇਕਿਨ ਸੁਹੇਲ ਵੜਾਇਚ ਸਾਹਿਬ ਦਾ ਖਿਆਲ ਇਹ ਹੈ ਕਿ ਹਜੇ ਤੱਕ ਪਾਕਿਸਤਾਨੀ ਜਰਨੈਲਾਂ ਨੇ ਕੋਈ ਗੈਰ ਆਈਨੀ ਅਤੇ ਗੈਰ ਕਾਨੂੰਨੀ ਕੰਮ ਨਹੀਂ ਕੀਤਾ। ਇਹ ਹੁਣ ਪਤਾ ਨਹੀਂ ਅੰਦਰੋਂ ਕਰਕੇ ਇੰਝ ਸੋਚਦੇ ਨੇ ਜਾਂ ਫਿਰ ਤੁਹਾਨੂੰ ਪਤਾ ਹੈ ਕਿ ਬੰਦਾ ਪੇਟ ਦੇ ਹੱਥੋਂ ਵੀ ਮਜਬੂਰ ਹੁੰਦਾ, ਜਾਂ ਹੋ ਸਕਦਾ ਘਸੁਣ ਤੋਂ ਡਰਦੇ ਹੋਣ, ਵਰਨਾ ਇਹ ਤਾਂ ਉਹਨਾਂ ਨੂੰ ਵੀ ਪਤਾ। ਬਲਕਿ ਅੱਜ ਕੱਲ੍ਹ ਇਹੋ ਜਿਹਾ ਕਾਲਮ ਲਿਖਣਾ ਐਨ ਉਸ ਵੇਲੇ ਜਦੋਂ ਕਸ਼ਮੀਰ ਦੇ ਵਿੱਚ ਲੰਮਿਆਂ ਪਾ ਛੱਡਿਆ ਬੰਦਿਆਂ ਨੂੰ ਮਾਰ ਗੋਲੀਆਂ। ਤੁਹਾਨੂੰ ਪਤਾ ਹੀ ਹੈ ਜੋ ਕੁਝ ਰਾਵਲਾ ਕੋਟ ਦੇ ਵਿੱਚ ਹੋਇਆ, ਜੋ ਕਿਆਮਤ ਦੀ ਰਾਤ ਉੱਥੇ ਗੁਜ਼ਰੀ ਹੈ। ਆਖਿਆ ਜਾਂਦਾ ਵੀ ਬੜੇ ਬੰਦੇ ਮਾਰ ਦਿੱਤੇ ਨੇ। ਹੁਣ ਜਿਸ ਵੇਲੇ ਸਾਡੇ ਕੋਲੋਂ ਲੋਕ ਪੁੱਛਦੇ ਨੇ ਵੀ ਐਗਜ਼ੈਕਟ ਨੰਬਰ ਦੱਸੋ ਕਿੰਨੇ ਬੰਦੇ ਮਾਰੇ ਨੇ, ਹੁਣ ਦੱਸੋ ਕਿਸ ਤਰ੍ਹਾਂ ਦੱਸੀਏ। 26 ਨਵੰਬਰ ਨੂੰ ਵੀ ਜਿਸ ਵੇਲੇ ਬੰਦੇ ਮਾਰੇ ਤਾਂ ਉਹਨਾਂ ਦੀਆਂ ਲਾਸ਼ਾਂ ਉੱਥੋਂ ਚੁੱਕ ਕੇ ਲੈ ਗਏ। ਇਹੀ ਕੰਮ ਇਹਨਾਂ ਮੁਰੀਦਕੇ 'ਚ ਕੀਤਾ, ਇਹੀ ਕੰਮ ਹੁਣ ਇਹਨਾਂ ਕਸ਼ਮੀਰ ਦੇ ਵਿੱਚ ਇਤਲਾਵਾਂ ਆ ਰਹੀਆਂ ਨੇ ਕਿ ਇਹੋ ਜਿਹਾ ਕੰਮ ਹੀ ਉੱਥੇ ਕੀਤਾ ਅਤੇ ਟਰੱਕਾਂ ਦੇ ਉੱਤੇ ਲਾਸ਼ਾਂ ਚੁੱਕ ਕੇ ਲੈ ਗਏ ਨੇ। ਹੁਣ ਇਹ ਗੱਲ ਕਿੰਨੀ ਸੱਚੀ ਹੈ ਕਿੰਨੀ ਝੂਠੀ ਹੈ ਅਜੇ ਕਿਸੇ ਨੂੰ ਨਹੀਂ ਪਤਾ। ਮਤਲਬ ਨੰਬਰ ਜਿਹੜੇ ਨੇ ਆਪਰੇਸ਼ਨ 'ਤੇ ਹੋਇਆ, ਕਤਲੋਗਾਰਤ 'ਤੇ ਹੋਈ, ਲੇਕਿਨ ਲਾਸ਼ਾਂ ਕਿੰਨੀਆਂ ਡਿੱਗੀਆਂ ਨੇ ਉਹਦੇ 'ਤੇ ਹਰ ਬੰਦੇ ਦਾ ਆਪਣਾ ਨੰਬਰ ਹੈ, ਕਿਹਾ ਨਹੀਂ ਜਾ ਸਕਦਾ। ਲੇਕਿਨ ਉੱਥੇ ਬੜਾ ਹੀ ਜ਼ੁਲਮ ਜਿਹੜਾ ਉਹ ਬਹੁਤ ਜ਼ਿਆਦਾ ਹੋਇਆ, ਇਹਦੇ 'ਚ ਕੋਈ ਸ਼ੱਕ ਨਹੀਂ। ਹੁਣ ਇਸ ਵੇਲੇ 'ਤੇ ਸੁਹੇਲ ਵੜਾਇਚ ਸਾਹਿਬ ਦਾ ਕਾਲਮ ਲਿਖਣਾ ਮਾਸ਼ਾ ਅੱਲਾ ਕਿ ਜਨਾਬ ਇਹਨਾਂ ਨੇ ਅੱਜ ਤੱਕ ਕੋਈ ਗੈਰ ਆਈਨੀ ਅਤੇ ਗੈਰ ਕਾਨੂੰਨੀ ਕੰਮ ਇਹਨਾਂ ਨੇ ਨਹੀਂ ਕੀਤਾ। 21 ਤੋਪਾਂ ਦੀ ਸਲਾਮੀ ਦਿੱਤੀ ਜਾ ਸਕਦੀ ਹੈ ਸੁਹੇਲ ਸਾਹਿਬ ਨੂੰ, ਲੇਕਿਨ ਜਿੰਨੇ ਵੀ ਸਲਾਮੀ ਦੇਣੀ ਹੈ ਉਹ ਨਾਲ ਰੋਟੀ ਟੁੱਕਰ ਦਾ ਇੰਤਜ਼ਾਮ ਜ਼ਰੂਰ ਕਰ ਲਿਓ। ਕਈ ਵਾਰੀ ਤੋਪਾਂ ਨਹੀਂ ਚੱਲਦੀਆਂ ਟਾਈਮ 'ਤੇ ਅਤੇ ਸੁਹੇਲ ਵੜਾਇਚ ਸਾਹਿਬ ਨੂੰ ਭੁੱਖ ਲੱਗ ਜਾਏ ਅਤੇ ਉਹਨਾਂ ਤੋਪਾਂ ਹੀ ਖਾ ਜਾਣੀਆਂ ਨੇ। ਅਤੇ ਤੋਪਾਂ ਦੇ ਵਿੱਚ ਜਿਹੜੇ ਗੋਲੇ ਹੋਣੇ ਨੇ ਉਹ ਵੀ ਉਹਨਾਂ ਨੇ ਇੰਝ ਹੀ ਸਮਝਣਾ ਵੀ ਜਿਵੇਂ ਉਹ ਬੇਰ ਸ਼ੇਰ ਖਾ ਰਹੇ ਨੇ, ਇੰਝ ਹੀ ਉਹਨਾਂ ਗੋਲਾ ਮੂੰਹ 'ਚ ਰੱਖ ਕੇ ਖਾ ਜਾਣਾ। ਜੇ ਤੁਹਾਨੂੰ ਕੋਈ ਸ਼ੱਕ ਹੈ ਤਾਂ ਤੁਸੀਂ ਦੁਨੀਆ ਦਾ ਜਿਹੜਾ ਮਰਜ਼ੀ ਗੋਲਾ ਸੁਹੇਲ ਵੜਾਇਚ ਸਾਹਿਬ ਦੇ ਸਾਹਮਣੇ ਰੱਖ ਕੇ ਵੇਖ ਲਓ। ਮੈਂ ਬਰਫ਼ ਦੇ ਗੋਲੇ ਦੀ ਗੱਲ ਨਹੀਂ ਕਰਦਾ, ਮੈਂ ਚੱਲਣ ਵਾਲੇ ਬੰਬ ਅਤੇ ਗੋਲਿਆਂ ਦੀ ਗੱਲ ਕਰਦਾ। ਮਾਸ਼ਾ ਅੱਲਾ ਸੁਹੇਲ ਵੜਾਇਚ ਸਾਹਿਬ ਦਾ ਜਿੱਡਾ ਕੁ ਵਿੱਢ ਹੈ, ਉਹ ਗੋਲੇ ਛੋਲੇ ਖਾ ਜਾਣਗੇ। ਕੋਈ ਸ਼ੈ ਉਹਨਾਂ ਨੂੰ, ਇੱਕ ਤਾਂ ਆਉਂਦਾ ਨਾ ਗੋਲੀ ਖਾਣੀ, ਕਿ ਕਿਸੇ ਨੂੰ ਆਖਣਾ ਵੀ ਗੋਲੀ ਮਾਰ ਲੈ ਮੈਂ ਗੋਲੀ ਖਾ ਲੈਣੀ ਹੈ, ਨਹੀਂ, ਇਹ ਦੂਜੀ ਗੋਲੀ ਖਾਣ ਦੀ ਮੈਂ ਗੱਲ ਕਰ ਰਿਹਾ। ਦੰਦਾਂ ਥੱਲੇ ਰੱਖ ਕੇ ਇਹਨਾਂ ਨੇ ਚੁੱਤ ਜਾਣਾ ਜਿਹੜੇ ਵੀ ਗੋਲੇ ਛੋਲੇ ਹੋਣੇ ਨੇ। ਬਹਰਹਾਲ ਉਹ ਹੁਣ ਕਹਿੰਦੇ ਨੇ ਵੀ ਕੋਈ ਗੈਰ ਕਾਨੂੰਨੀ ਗੈਰ ਆਈਨੀ ਕੰਮ ਨਹੀਂ ਕੀਤਾ, ਲੇਕਿਨ ਮੁਖਤਸਰ ਗੱਲ ਇਹੀ ਕਹਿਣ ਡਏ ਨੇ ਵੀ ਪਿਓ ਦਾ ਰੌਲਾ ਬਣਿਆ, ਸਿਆਸੀ ਪਿਓ ਦਾ, ਉਹ ਲੱਭੋ ਕਿਹੜਾ ਹੈ। ਦੂਸਰੇ ਲਫ਼ਜ਼ਾਂ ਦੇ ਵਿੱਚ ਉਹ ਦਾਵਤ ਦੇ ਰਹੇ ਨੇ, ਉਹ ਕਹਿ ਰਹੇ ਨੇ ਪੂਰੇ ਕਾਲਮ ਦਾ ਮਤਲਬ ਇਹ ਹੈ ਵੀ ਸਿਆਸੀ ਵਲਦੀਅਤ ਦਾ ਜਦੋਂ ਤੱਕ ਫੈਸਲਾ ਨਹੀਂ ਹੋਣਾ, ਮਾਮਲਾ ਅੱਗੇ ਨਹੀਂ ਚੱਲਣਾ, ਜਦੋਂ ਤੱਕ ਇਹ ਨਹੀਂ ਪਤਾ ਲੱਗਦਾ ਕਿ ਇੱਥੇ ਫੈਸਲੇ ਕੌਣ ਕਰ ਰਿਹਾ ਜਾਂ ਇੱਥੋਂ ਦਾ ਸਰਪੰਚ ਕੌਣ ਹੈ। ਕਾਲਮ ਬੜਾ ਬਾਰੀਕ ਹੈ, ਵਾਰਦਾਤ ਬੜੀ ਬਾਰੀਕ ਹੈ, ਤੁਹਾਨੂੰ ਗੱਲ ਨਹੀਂ ਸਮਝ ਆਉਣੀ ਪੂਰੀ ਪੜ੍ਹ ਕੇ, ਲੇਕਿਨ ਅਸਲ ਗੱਲ ਮੁਖਤਸਰ ਇਹ ਹੈ ਕਿ ਸੁਹੇਲ ਵੜਾਇਚ ਸਾਹਿਬ ਇੱਥੇ ਸ਼ਾਇਰ ਇਹ ਕਹਿੰਦਾ ਹੈ
ਕਿ ਕਿਸੇ ਤਰੀਕੇ ਨਾਲ ਆਸਿਮ ਮੁਨੀਰ ਸਾਹਿਬ ਜਿਹੜੇ ਨੇ ਉਹ ਮਾਰਸ਼ਾਲਾ ਲਾ ਲੈਣ, ਬਾਦਸ਼ਾਹ ਬਣ ਕੇ ਉੱਤੇ ਬਹਿ ਜਾਣ ਅਤੇ ਮਾਮਲਾ ਫੇਰ ਨਿਬੜਨਾ। ਸੁਹੇਲ ਵੜਾਜ ਸਾਹਿਬ ਦੀ ਸਾਰੀ ਗੱਲ ਕਾਰਗੁਜ਼ਾਰੀ ਦਾ ਮਕਸਦ ਇੰਨਾ ਕੁ ਹੈ ਵੀ ਜਨਾਬ ਮਾਰਸ਼ਾਲਾ ਲਾਓ। ਚਲੋ ਇਹ ਕੰਮ ਤਾਂ ਮੁੱਕਿਆ। ਸੁਹੇਲ ਵੜਾਜ ਸਾਹਿਬ ਵਰਗੇ ਕਈ ਦੋਸਤ ਬੜੇ ਜਮਹੂਰੀ ਸਨ, ਲੋਕਾਂ ਨੂੰ ਵੀ ਲੱਗਦਾ ਸਨ ਬੜੇ ਇਨਕਲਾਬੀ ਨੇ ਔਰ ਜਮਹੂਰੀਅਤ ਪਸੰਦ ਨੇ, ਲੇਕਿਨ ਚਲੋ ਇਹ ਕੰਮ ਵੀ ਇੱਕ ਇਹ ਕਹਿ ਸਕਦੇ ਕਿ ਇਹ ਕੰਮ ਵੀ ਇੱਕ ਕਿਸੇ ਪਾਸੇ ਲੱਗਾ ਕਿ ਜਮਹੂਰੀਅਤ ਵਾਲੀ ਗੱਲ ਕੋਈ ਨਹੀਂ, ਬਸ ਆਪੋ ਆਪਣੀ ਹੈ, ਜਿੱਥੇ ਜਿਹਦਾ ਕੰਮ ਠੁੱਕ ਬਣ ਜਾਏ ਉੱਥੇ ਉਹ ਆਪਣਾ ਕੰਮ ਸਿੱਧਾ ਕਰਦਾ। ਅਤੇ ਉਹ ਹੁਣ ਕਹਿ ਰਹੇ ਨੇ ਫੀਲਡ ਮਾਰਸ਼ਲ ਸਾਹਿਬ ਨੂੰ ਕਿ ਲਾਓ ਜਨਾਬ, ਦਿਓ ਰਗੜਾ ਇਹਨਾਂ ਨੂੰ ਥੋੜ੍ਹਾ ਜਿਹਾ ਹੋਰ ਅਤੇ ਲਾਓ। ਕਸ਼ਮੀਰ ਦਾ ਤੁਹਾਨੂੰ ਪਤਾ ਲੱਗ ਹੀ ਗਿਆ, 9 ਤਾਰੀਖ ਸੀ, ਆਵਾਮ ਨੇ ਉੱਥੇ ਬੰਬੇ ਕੱਢ ਕੇ ਰੱਖ ਦਿੱਤੇ ਨੇ ਬਾਹਰ ਨਿਕਲਣ ਵਾਲੇ। ਮਤਲਬ ਇੰਨੀ ਕੁ ਆਵਾਮ ਨਿਕਲੀ ਹੈ ਕਿ ਇਹਨਾਂ ਨੂੰ ਲੱਗਾ ਸੀ ਵੀ ਗੋਲੀਆਂ ਸ਼ੋਲੀਆਂ ਮਾਰਾਂਗੇ, ਲੋਕੀ ਡਰ ਜਾਣਗੇ। ਲੋਕੀ ਕੋਈ ਨਹੀਂ ਡਰੇ। ਉਹ ਬਰਨਾਲਾ ਆਖੋ ਅਤੇ ਭਿੰਬਰ ਆਖੋ, ਉਹ ਜਿਹੜੀ ਵੀ ਪਲੰਦਰੀ ਆਖੋ ਅਤੇ ਬੇਸ਼ੱਕ ਰਾਵਲਾਕੋਟ ਆਖੋ ਅਤੇ ਬੇਸ਼ੱਕ ਕੋਟਲੀ ਆਖੋ ਅਤੇ ਮੀਰਪੁਰ ਖਾਸ ਆਖੋ ਅਤੇ ਮੁਜ਼ੱਫਰਾਬਾਦ ਆਖੋ, ਹਰ ਜਗ੍ਹਾ ਦੇ ਉੱਤੇ ਆਵਾਮ ਇੰਜ ਨਿਕਲੀ ਹੈ ਕਿ ਜਿਹੜੀ ਇਹਨਾਂ ਨੇ ਸੋਚੀ ਨਹੀਂ ਸੀ। ਬੰਦੇ ਸ਼ੰਦੇ ਵਾਹਵਾ ਮਾਰਨ ਦੇ ਬਾਵਜੂਦ ਆਵਾਮ ਨੇ ਡਰਨ ਤੋਂ ਇਨਕਾਰ ਕੀਤਾ ਅਤੇ ਅੱਜ ਪਈਆ ਜਾਮ ਵੀ ਅਤੇ ਸ਼ਟਰ ਜਾਮ ਵੀ ਇੱਕ ਬਹੁਤ ਹੀ ਇਫੈਕਟਿਵ ਹੜਤਾਲ ਜਿਹੜੀ ਹੈ ਉਹ ਆਜ਼ਾਦ ਕਸ਼ਮੀਰ ਦੇ ਵਿੱਚ ਹੋਈ ਹੈ। ਅੱਗੋਂ ਹੁਣ ਇਹ ਮਾਮਲਾ ਕਿਹੜੇ ਪਾਸੇ ਨੂੰ ਜਾਂਦਾ ਇਹਦੇ 'ਤੇ ਵੇਖਣੇ, ਲੇਕਿਨ ਥੋੜ੍ਹਾ ਜਿਹਾ ਪੀਪਲਸ ਪਾਰਟੀ ਵਾਲਿਆਂ ਨੂੰ ਹੋਸ਼ ਆਈ ਹੈ। ਇਹ ਅਲੱਗ ਗੱਲ ਹੈ ਕਿ ਉਹ ਸੌਦਾ ਕਰ ਬੈਠੇ ਨੇ ਗਿਲਗਿਤ ਬਲਤਿਸਤਾਨ ਦੇ ਇਲੈਕਸ਼ਨ ਦਾ, ਅਤੇ PTI ਦੇ ਮੈਦਾਨ 'ਚ ਹੈ ਕੋਈ ਨਹੀਂ। ਪਹਿਲਾਂ ਇਲੈਕਸ਼ਨ ਲੜਨ 'ਚ ਵੀ ਕੋਈ ਨਹੀਂ ਸੀ, ਆਵਾਮ ਨੇ ਧੱਕੇ ਨਾਲ ਫਿਰ ਵੀ ਜਿਤਵਾ ਦਿੱਤਾ। PTI ਦੀ ਜਿਹੜੀ ਕਿਆਦਤ ਹੈ ਉਹ ਮੰਨਣ ਨੂੰ ਤਿਆਰ ਹੀ ਨਹੀਂ ਵੀ ਅਸੀਂ ਜਿੱਤ ਗਏ ਹਾਂ। ਅੱਜ ਅਸਦ ਕੈਸਰ ਸਾਹਿਬ ਨੇ ਪਤਾ ਨਹੀਂ ਕਿੱਥੋਂ ਸਟੇਟਮੈਂਟ ਦੇ ਦਿੱਤੀ, ਮਿਹਰਬਾਨੀ ਉਹਨਾਂ ਦੀ, ਉਹਨਾਂ ਕਿਹਾ ਵੀ ਅਸੀਂ 20 ਸੀਟਾਂ ਜਿੱਤੇ ਹਾਂ। ਇਹ ਬਣਦਾ ਵੀ ਇੰਝ ਹੀ ਸੀ। ਇਹੀ ਬਿਆਨ ਅਸਲ ਦੇ ਵਿੱਚ ਪਾਰਟੀ ਲੀਡਰਸ਼ਿਪ ਦਾ ਬਣਦਾ ਸੀ ਜਿਹੜਾ ਅਸਦ ਕੈਸਰ ਸਾਹਿਬ ਨੇ ਦਿੱਤਾ ਹੈ। 18 ਸੀਟਾਂ 'ਤੇ ਆਜ਼ਾਦ ਇੰਡੀਪੈਂਡੈਂਟ ਮੀਡੀਆ ਕਹਿ ਰਿਹਾ ਹੈ ਕਿ PTI ਜਿੱਤੀ ਹੈ। ਉਧਰ ਸ਼ੇਖ ਵਕਾਸ ਸਾਹਿਬ ਆਉਂਦੇ ਨੇ ਵੀ ਅਸੀਂ 2 ਸੀਟਾਂ ਜਿੱਤੇ ਹਾਂ, ਗੌਹਰ ਖਾਨ ਸਾਹਿਬ ਆਉਂਦੇ ਨੇ ਵੀ ਅਸੀਂ 8 ਸੀਟਾਂ ਜਿੱਤੇ ਹਾਂ। ਅਤੇ ਅੱਜ ਤੁਹਾਡੇ ਸਾਹਮਣੇ ਅਸੀਂ ਗੱਲ ਕੀਤੀ ਸਾਬਕ ਸਪੀਕਰ ਅਸਦ ਕੈਸਰ ਸਾਹਿਬ, ਉਹਨਾਂ ਨੇ ਕਿਹਾ ਵੀ ਅਸੀਂ 20 ਸੀਟਾਂ ਜਿੱਤੇ ਹਾਂ, ਸਾਡੇ ਨਾਲ ਧਾਂਦਲੀ ਕੀਤੀ ਗਈ ਹੈ। ਅਗਰ ਤੁਸੀਂ ਗਰਾਊਂਡ ਰਿਐਲਿਟੀ ਦੀ ਗੱਲ ਕਰੋ, ਗਰਾਊਂਡ ਦੇ ਉੱਤੇ ਲੋਕਾਂ ਨਾਲ ਗੱਲ ਕਰਕੇ, ਤਾਂ ਇਹਦੇ 'ਚ ਕੋਈ ਸ਼ੱਕ ਨਹੀਂ, ਇਹ 18 ਤੋਂ 20 ਸੀਟਾਂ ਹੀ ਨੰਬਰ ਆਏਗਾ, ਕਿਉਂਕਿ ਇੰਡੀਪੈਂਡੈਂਟ ਮੀਡੀਆ ਨੇ 18 ਸੀਟਾਂ ਦਾ ਨੰਬਰ ਦਿੱਤਾ ਹੈ। ਔਰ ਇਲੈਕਸ਼ਨ ਰੋਕਿਆ ਗਿਆ ਕਿਉਂਕਿ ਉਹ ਸੀਟਾਂ ਚੋਰੀ ਕਰਨੀਆਂ ਨੇ। ਆਖਿਆ ਵੀ 14 ਦਿਨ ਸਾਨੂੰ ਲੱਗਣਗੇ ਫਾਈਨਲ ਤੁਹਾਨੂੰ ਨਤੀਜਾ ਦੇਣ ਨੂੰ। ਇੱਥੋਂ ਆਪ ਹਿਸਾਬ ਲਾ ਲਓ। ਅਤੇ PTI ਦੀ ਜਿਹੜੀ ਕਿਆਦਤ ਹੈ ਉਹ ਪਤਾ ਨਹੀਂ ਹੁਣ ਧਨੀਆ ਬਹੁਤਾ ਪੀ ਬੈਠੀ ਹੈ, ਕੀ ਰੌਲਾ ਕੀ ਬਣਿਆ। ਮੈਂ ਇਹ ਨਹੀਂ ਆਂਦਾ ਵੀ ਉੱਥੇ ਜਾ ਕੇ ਤਾਂ ਕੁੱਟ ਖਾਓ, ਮਾਰ ਖਾਓ, ਜਰਨੈਲਾਂ ਨੂੰ ਜਿਹੜਾ ਲਲਕਾਰੋ, ਮੈਂ ਵੀ ਸਮਝਣਾ ਤੁਹਾਡੀਆਂ ਮਜਬੂਰੀਆਂ, ਲੇਕਿਨ ਗੱਲ ਤਾਂ ਕਰ ਲਓ ਕਮ ਅਜ਼ ਕਮ। ਇਹ ਕਹਿਣ ਨਾਲ ਵੀ ਸਾਡੇ ਨਾਲ ਧਾਂਦਲੀ ਹੋਈ, ਤੁਹਾਨੂੰ ਕੋਈ ਨਹੀਂ ਮਾਰਨ ਲੱਗਾ। ਲੱਗਦਾ ਇਹ ਹੈ ਕਿ ਪਹਿਲਾਂ ਹੀ ਡਿਊਟੀਆਂ ਲੱਗ ਗਈਆਂ ਸਨ ਅਤੇ ਪਹਿਲਾਂ ਹੀ ਕਰਨਲ ਸਾਹਿਬ ਨੇ ਜਾਂ ਮੇਜਰ ਸਾਹਿਬ ਨੇ ਡਿਊਟੀ ਲਾਈ ਸੀ, ਬਈ ਤੂੰ ਇੰਨੀਆਂ ਸੀਟਾਂ ਕਹਿਣੀਆਂ ਨੇ ਜਵਾਨਾਂ ਅਤੇ ਤੂੰ ਇੰਨੀਆਂ ਕਹਿਣੀਆਂ ਨੇ। ਉਹ ਗੱਲ ਸੁਣ ਕੇ ਉਨੀਆਂ ਸੀਟਾਂ ਕਹੀ ਆਉਂਦੇ ਨੇ। ਭਾਵੇਂ ਆਵਾਮ ਨੇ ਪਲਟਾ ਦਿੱਤਾ, ਜਿਵੇਂ ਕਸ਼ਮੀਰ 'ਚ ਆਵਾਮ ਨੇ ਮਾਮਲਾ ਪਲਟਾ ਦਿੱਤਾ ਹੈ, ਉਂਝ ਹੀ ਗਿਲਗਿਤ ਬਲਤਿਸਤਾਨ 'ਚ ਆਵਾਮ ਨੇ। ਉੱਥੇ ਜ਼ਾਹਿਰ ਹੈ ਪ੍ਰੋਟੈਸਟ ਹੋ ਰਿਹਾ ਕਸ਼ਮੀਰ 'ਚ, ਉੱਥੇ ਲੋਕਾਂ ਨੇ ਪ੍ਰੋਟੈਸਟ ਕੀਤਾ ਹੈ ਵੋਟ ਦੇ ਕੇ। ਹੁਣ ਆਵਾਮ ਨੇ ਵੋਟ ਦੇ ਛੱਡਿਆ, ਇਹ ਮੰਨਣ ਨੂੰ ਤਿਆਰ ਨਹੀਂ। ਆਵਾਮ ਨੇ ਆਖਿਆ ਵੀ ਸਾਡਾ ਜਿਹੜਾ ਨੁਮਾਇੰਦਾ ਉਹ ਖਾਨ ਹੈ, ਇਮਰਾਨ ਖਾਨ ਹੈ। ਆਵਾਮ ਨੇ ਉਹਨਾਂ ਨੂੰ ਧੱਸ ਕੱਢ ਦਿੱਤੀ ਹੈ ਵੋਟ ਪਾਉਣ ਵਾਲੀ। ਇਹ ਅੱਗੋਂ ਆਉਂਦੇ ਨੇ ਵੀ ਨਹੀਂ, ਸਾਨੂੰ ਕੋਈ ਉਮੀਦ ਨਹੀਂ ਜੀ, ਅਸੀਂ ਨਹੀਂ ਜਿੱਤੇ। ਇਹ ਇਨਕਾਰੀ ਨੇ ਉਸ ਸਾਰੀ ਗੱਲ ਤੋਂ, ਜਿੱਤਣ ਤੋਂ, ਸਾਰੀ ਗੱਲਬਾਤ ਤੋਂ ਇਹਨਾਂ ਨੂੰ ਕੋਈ ਲੈਣ ਦੇਣ ਨਹੀਂ ਕਿ ਅਸੀਂ ਸਾਡੀ ਕਿਸੇ ਕਿਸਮ ਦੀ ਉੱਥੇ ਜਿੱਤ ਬਣੀ ਹੈ ਜਾਂ ਨਹੀਂ ਬਣੀ। ਬਹਰਹਾਲ ਇਹ ਸੂਰਤ ਹਾਲ ਡਿਵੈਲਪ ਹੋਈ ਹੈ ਜੀ। ਮੈਂ ਇਹੀ ਕਹਿ ਸਕਦਾ ਇਹ ਸਾਰੀ ਸੂਰਤ ਹਾਲ ਦੇ ਵਿੱਚ ਕਿ ਥੋੜ੍ਹਾ ਜਿਹਾ ਹੋਸ਼ ਦੇ ਨਾਖੁਨ ਲੈਣੇ ਚਾਹੀਦੇ ਨੇ ਸਾਡੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਵੀ, ਕਿ ਜਦੋਂ ਆਵਾਮ ਨੇ ਵੋਟ ਪਾ ਦਿੱਤੇ ਤਾਂ ਚਲੋ ਤੁਸੀਂ ਸੀਟਾਂ ਖੋਹ ਨਹੀਂ ਸਕਦੇ, ਰੌਲਾ ਨਹੀਂ ਪਾ ਸਕਦੇ, ਇਤਜਾਜ ਨਹੀਂ ਕਰ ਸਕਦੇ, ਬਈ ਚੁੱਪ ਕਰਕੇ ਹੀ ਗੱਲ ਕਰ ਦਿਓ, ਭਾਵੇਂ ਹਲਕੀ ਫੁਲਕੀ ਗੱਲ ਕਰ ਦਿਓ, ਕੋਈ ਟਵੀਟ ਹੀ ਕਰ ਦਿਓ ਵੀ ਅਸੀਂ ਇੰਨੀਆਂ ਸੀਟਾਂ ਜਿੱਤੇ। ਹੁਣ ਅਸਦ ਕੈਸਰ ਸਾਹਿਬ ਨੇ ਵੀ ਤਾਂ ਗੱਲ ਕਹੀ ਹੈ ਨਾ, ਕਿੰਨੇ ਚੁੱਕ ਕੇ ਲੈ ਜਾਣਾ ਉਹਨਾਂ ਨੂੰ। ਅਤੇ ਇਸੇ ਤਰੀਕੇ ਨਾਲ ਕੱਲ੍ਹ ਗੌਹਰ ਖਾਨ ਸਾਹਿਬ ਨੂੰ ਵੀ ਰੱਬ ਲੱਗਦੀ ਗੱਲ ਕਰਨੀ ਚਾਹੀਦੀ ਸੀ, ਅਤੇ ਸ਼ੇਖ ਵਕਾਸ ਅਕਰਮ ਸਾਹਿਬ ਨੂੰ ਵੀ, ਉਹ ਕਿਸੇ ਹੋਰ ਪਾਸੇ ਨੂੰ ਤੁਰ ਪਏ ਨੇ। ਅੱਛਾ ਜੀ, ਨੌਜਵਾਨ ਬਿਲਾਵਲ ਨੇ ਗਿਲਗਿਤ ਬਲਤਿਸਤਾਨ ਦੇ ਵਿੱਚ ਸਾਡੇ ਤੋਂ ਬਿਹਤਰ ਇੰਤਖਾਬੀ ਮੁਹਿੰਮ ਚਲਾਈ ਹੈ। ਵਜ਼ੀਰ ਆਜ਼ਮ ਦਾ ਮੁਬਾਰਕਬਾਦ ਦਿੰਦਿਆਂ ਹੋਇਆ ਮੁਸਕਰਾਉਂਦੇ ਹੋਏ ਜੁਮਲਾ। ਇਹ ਜੀਓ ਨਿਊਜ਼ ਅੰਦਰ ਦੀ ਖਬਰ ਬ੍ਰੇਕ ਕਰ ਰਿਹਾ ਜੀ। ਇਹ ਅੰਦਰ ਦੀ ਜਿਹੜੀ ਖਬਰ ਹੈ ਇਹ ਬੁਨਿਆਦੀ ਤੌਰ 'ਤੇ ਇਹਨਾਂ ਦੇ ਅੰਦਰਾਂ ਦੀ ਖਬਰ ਹੈ। ਤੂੜੀ ਵਾਲੇ ਅੰਦਰ ਦੀ ਮੈਂ ਗੱਲ ਨਹੀਂ ਕਰਨ ਰਿਹਾ, ਜਿੱਥੇ ਤੂੜੀ ਛੂੜੀ ਰੱਖੀ ਦੀ ਮੱਝਾਂ ਨੂੰ ਪਾਉਣ ਵਾਸਤੇ। ਤੂੜੀ ਵਾਲੇ ਅੰਦਰ ਦਾ ਮਤਲਬ ਹੁੰਦਾ ਇਹੋ ਜਿਹਾ ਕਮਰਾ ਜਿੱਥੇ ਤੂੜੀ ਛੂੜੀ ਰੱਖੀ ਦੀ ਹੈ, ਉਸ ਅੰਦਰ ਦੀ ਗੱਲ ਨਹੀਂ ਕਰਨ ਡਏ। ਇਹਨਾਂ ਦਾ ਜਿਹੜਾ ਢਿੱਡ ਹੈ, ਇਹਨਾਂ ਦਾ ਜਿਹੜਾ ਅੰਦਰ ਹੈ, ਜ਼ਮੀਰ ਜਿੱਥੇ ਇਹਨਾਂ ਨੇ ਮਾਰ ਕੇ ਦੱਬਿਆ, ਉੱਥੋਂ ਦੀ ਗੱਲ ਹੋ ਰਹੀ। ਗੌਰ ਕਰੋ ਕਿ ਦੋਵਾਂ ਪਾਰਟੀਆਂ ਨੂੰ ਪਤਾ ਹੈ, ਨੂਨ ਨੂੰ ਔਰ ਪੀਪਲਸ ਪਾਰਟੀ ਨੂੰ, ਕਿ ਗਿਲਗਿਤ ਬਲਤਿਸਤਾਨ ਦੇ ਵਿੱਚ ਬੁਰੀ ਤਰ੍ਹਾਂ ਹਾਰ ਗਏ ਨੇ। ਲੇਕਿਨ ਉਹ ਗੱਲ ਮੰਨਣ ਦੀ ਬਜਾਏ ਇੱਕ ਦੂਜੇ ਨੂੰ ਆਂਦੇ ਨੇ ਵੀ ਤੂੰ ਜਿੱਤ ਗਿਆ, ਤੂੰ ਜਿੱਤ ਗਿਆ ਅਤੇ ਤੂੰ ਜਿੱਤ ਗਿਆ। ਹੁਣ ਇੱਥੇ ਕੀ ਗੱਲ ਕਰੀਏ ਮੈਨੂੰ ਦੱਸੋ।
ਉਹ ਆਂਦੇ ਨੇ ਹੱਸ ਹੱਸ ਕੇ ਮੁਬਾਰਕਬਾਦਾਂ ਦੇ ਰਹੇ ਨੇ, ਬਿਲਾਵਲ ਨੇ ਬੜੀ ਜ਼ਬਰਦਸਤ ਕੈਂਪੇਨ ਚਲਾਈ ਹੈ ਤੇ ਫਲਾਣੇ ਨੇ। ਅੰਦਰੋਂ ਇਹਨਾਂ ਨੂੰ ਪਤਾ ਹੈ ਵੀ ਅਸੀਂ ਦੋਵੇਂ ਹਾਰ ਗਏ ਹੋਏ ਹਾਂ। ਅੱਗੇ ਚੱਲਨੇ ਜੀ। ਅੱਗੇ ਮਿਸਾਲ ਹੁਸੈਨ ਮਲਿਕ ਸਾਹਿਬ, ਇਹ ਯਾਸੀਨ ਮਲਿਕ ਸਾਹਿਬ ਦੀ ਘਰ ਵਾਲੀ ਨੇ, ਬੇਗਮ ਸਾਹਿਬਾ ਨੇ, ਅਤੇ ਇਹ ਵੀ ਜਰਨੈਲੀ ਨੇ, ਬਹੁਤਾ ਜਰਨੈਲਾਂ ਨਾਲ ਹੀ ਇਹਨਾਂ ਦਾ ਤਾਲੁਕ ਹੈ। ਜਰਨੈਲਾਂ ਨੇ ਇਹਨਾਂ ਨੂੰ ਵਜ਼ੀਰ ਮਸ਼ੀਰ ਵੀ ਬਣਾਇਆ ਅਤੇ ਮਾਸ਼ਾਅੱਲਾ ਇਹ ਬਹਰਹਾਲ ਇੰਨੀ ਗੱਲ ਹੀ ਕਰਾਂਗਾ, ਬਹੁਤੀ ਗੱਲ ਕਰਨਾ ਤਾਂ ਮੁਨਾਸਬ ਨਹੀਂ ਇਹਨਾਂ ਦੇ ਬਾਰੇ, ਬਈ ਇੰਨੀ ਕੀ ਗੱਲ ਰੱਖਦੇ ਹਾਂ। ਤਵੱਜੋ ਇਹਨਾਂ ਦੀ ਕਸ਼ਮੀਰ ਦੇ ਇਸ਼ੂ ਤੋਂ ਜ਼ਿਆਦਾ ਮੈਂ ਇਹੀ ਹਿਸਾਬ ਲਾਇਆ ਵੀ ਬਾਕੀ ਮਾਮਲਾ ਦੇ ਉੱਤੇ ਜ਼ਿਆਦਾ ਹੈ। ਕਸ਼ਮੀਰ ਇਸ਼ੂ ਦੇ ਉੱਤੇ ਕਦੇ ਕਦਾਈ ਹੈ। ਪਿਛਲੇ ਦਿਨਾਂ ਆਵਾਮ ਨੇ ਬਹੁਤ ਜ਼ਿਆਦਾ ਤਨਕੀਦ ਕੀਤੀ ਸੀ ਅਤੇ ਯਾਸੀਨ ਮਲਿਕ ਸਾਹਿਬ ਦੀ ਤਸਵੀਰੇ ਚੁੱਕ ਲਿਆਏ ਸਨ, ਵਰਨਾ ਇਹ ਵੀ ਇੱਥੇ ਜਰਨੈਲੀ ਏਜੰਡੇ 'ਤੇ ਹੀ ਫਿਰਦੇ ਫੁਰਦੇ ਨਜ਼ਰ ਆਉਂਦੇ ਨੇ, ਜਿਸ ਤਰ੍ਹਾਂ ਦੂਸਰੇ ਲੋਕੀ ਫਿਰਦੇ ਫੁਰਦੇ ਨਜ਼ਰ ਆਉਂਦੇ ਨੇ। ਇਹਨਾਂ ਦੀ ਵੀ ਜ਼ਿੰਦਗੀ 'ਚ ਬਹਾਰ ਹੀ ਨਜ਼ਰ ਆਉਂਦੀ ਹੈ। ਮਤਲਬ ਕਿ ਬਹਾਰ ਦਾ ਮਤਲਬ ਹੈ ਸਿਆਸੀ ਜ਼ਿੰਦਗੀ ਦੀ ਮੈਂ ਗੱਲ ਕਰਨਾ, ਉਹਦੇ ਵਿੱਚ ਬਹਾਰ ਹੀ ਬਹਾਰ ਹੈ। ਮੀਨ ਜਰਨੈਲੀ ਸਾਰੇ ਦਾ ਸਾਰਾ ਇਹਨਾਂ ਦਾ ਵੀ ਤਰੀਕਾ ਵਾਰਦਾਤ ਹੈ। ਅਤੇ ਪਿਛਲੇ ਦਿਨਾਂ 'ਚ ਲੋਕਾਂ ਨੇ ਬੜੀ ਤਨਕੀਦ ਸ਼ਨਕੀਦ ਕਰ ਦਿੱਤੀ ਅਤੇ ਉਦੋਂ ਇਹਨਾਂ ਨੇ ਯਾਸੀਨ ਮਲਿਕ ਸਾਹਿਬ ਦੀ ਇੱਕ ਅੱਧਾ ਦਿਨ ਤਸਵੀਰ ਚੁੱਕ ਕੇ ਕਿਤੇ ਆਏ ਨੇ। ਹੁਣ ਇਹਨਾਂ ਕਿਹਾ ਜੀ ਮੈਂ ਸਾਲਸੀ ਕਰਨ ਨੂੰ ਤਿਆਰ ਹਾਂ। ਹੁਣ ਮੈਨੂੰ ਦੱਸੋ ਵੀ ਜਰਨੈਲਾਂ ਨਾਲ ਹੀ ਰੌਲਾ ਹੈ ਉਹਨਾਂ ਦਾ, ਆਵਾਮ ਦਾ। ਹੁਣ ਇਹ ਤੇ ਜਰਨੈਲੀ ਤੁਹਾਨੂੰ ਪਤਾ ਹੈ ਕਿ ਸਾਰਾ ਹਿਸਾਬ ਕਿਤਾਬ ਇਹਨਾਂ ਦੀ ਹੁਣ ਸਾਲਸੀ ਉੱਤੇ ਕਸ਼ਮੀਰ ਵਾਲੇ ਮੰਨਣਗੇ ਨਹੀਂ ਮੰਨਣਗੇ, ਇਹ ਕੀ ਰੌਲਾ ਹੈ, ਮੇਰੇ ਇਲਮ 'ਚ ਨਹੀਂ। ਅਗਲੀ ਖਬਰ ਲੈ ਲਓ। ਡਾਕਟਰ ਸੈਯਦ ਆਸਿਫ ਕਰਮਾਨੀ ਬੜੇ ਸੀਨੀਅਰ ਆਦਮੀ ਨੇ, ਨੂਨ ਲੀਗ ਦੇ ਵਿੱਚ ਰਹੇ ਨੇ ਅਤੇ ਹੁਣ ਦਿਲ ਬਰਦਾਸ਼ਤਾ ਨੇ ਉੱਥੋਂ, ਔਰ ਵਜ੍ਹਾ ਨੂਨ ਲੀਗ ਦੀ ਇਹਨਾਂ ਨਾਲ ਵੀ ਬੇਵਫਾਈ ਹੈ। ਅਤੇ ਉਹਨਾਂ ਦਾ ਖਿਆਲ ਹੈ ਕਿ ਵੋਟ ਨੂੰ ਇੱਜ਼ਤ ਦੋ ਦਾ ਜਿਹੜਾ ਨਾਅਰਾ ਸੀ ਉਹ ਕਿਰਮਾਨੀ ਸਾਹਿਬ ਸਮਝਦੇ ਸਨ ਵੀ ਉਹ ਅਸਲ ਨਾਅਰਾ ਹੈ। ਵੈਸੇ ਕਿਰਮਾਨੀ ਸਾਹਿਬ ਸਿਆਣੇ ਬੰਦੇ ਨੇ, ਸਾਰੇ ਚਿੱਟੇ ਵਾਲ ਨੇ, ਬਜ਼ੁਰਗ ਨੇ ਸਾਡੇ ਲਈ, ਅਤੇ ਇਹਤਰਾਮ ਦੀ ਜਗ੍ਹਾ 'ਤੇ ਨੇ। ਇਹ ਵੀ ਤਾਂ ਮਾੜੀ ਗੱਲ ਹੈ ਨਾ ਕਿ ਹੁਣ ਕਿਰਮਾਨੀ ਸਾਹਿਬ ਸਾਨੂੰ ਦੱਸਣ ਜਾਂ ਮਿਫਤਾ ਇਸਮਾਈਲ ਸਾਹਿਬ ਸਾਨੂੰ ਇਹ ਦੱਸਣ ਵੀ ਇਹਨਾਂ ਨੂੰ ਪਤਾ ਨਹੀਂ ਸੀ ਅੰਦਰੋਂ ਕਰਕੇ ਵੀ ਨੂਨ ਲੀਗ ਵਾਲਿਆਂ ਦਾ ਇਹ ਵੋਟ ਨੂੰ ਇੱਜ਼ਤ ਦੋ ਕੋਈ ਸੱਚਾ ਬਿਆਨੀਆ ਨਹੀਂ, ਇਹ ਝੂਠਾ ਹੈ। ਉਦੋਂ ਵੀ ਇਹਨਾਂ ਨੂੰ ਪਤਾ ਸੀ, ਅਤੇ ਜਦੋਂ ਡੀਲਾਂ ਹੋ ਰਹੀਆਂ ਸੀ ਉਦੋਂ ਵੀ ਇਹਨਾਂ ਨੂੰ ਪਤਾ ਸੀ। ਹਾਂ ਚਲੋ ਇਹ ਗੱਲ ਅਲੱਗ ਹੈ ਵੀ ਇਹਨਾਂ ਦੇ ਕਿਰਮਾਨੀ ਸਾਹਿਬ ਦੇ ਕੋਲੋਂ ਜ਼ਰਾ ਪਚੀਨੀ ਗੱਲ, ਉਹ ਜ਼ਰਾ ਸਿੱਧੀ ਗੱਲ ਕਰ ਜਾਂਦੇ ਨੇ। ਹੁਣ ਉਹ ਆਉਂਦੇ ਨੇ ਕਿ ਗਿਲਗਿਤ ਬਲਤਿਸਤਾਨ ਦੀ ਇੰਤਖਾਬੀ ਮੁਹਿੰਮ ਵਿੱਚ ਨੂਨ ਲੀਗ ਨੇ ਆਪਣੇ ਸਾਰੇ ਹੀਰਿਆਂ ਦਾ ਮਤਲਬ ਜ਼ਾਹਿਰ ਹੈ ਨਵਾਜ਼ ਸ਼ਰੀਫ ਸਾਹਿਬ ਨਾਲ, ਖਵਾਜਾ ਸਾਦ ਰਫੀਕ, ਬਾਕੀ ਵੀ ਪਤਾ ਨਹੀਂ ਕਿਹਨੂੰ ਉੱਥੇ ਘੱਲ ਛੱਡਿਆ। ਉਹ ਆਉਂਦੇ ਨੇ ਆਪਣੇ ਸਾਰੇ ਹੀਰੇ ਇਸ ਇੰਤਖਾਬੀ ਮੁਹਿੰਮ ਦੇ ਵਿੱਚ ਝੋਂਕ ਦਿੱਤੇ ਅਤੇ ਉਹ ਸਾਰੇ ਹੀਰੇ ਵੀ ਆਖਿਰਕਾਰ ਸ਼ਿਕਸਤ ਦਾ ਹਿੱਸਾ ਬਣ ਗਏ, ਉੱਥੋਂ ਜਿੱਤ ਨਹੀਂ ਸਕੇ। ਬਾਕੀ ਰਹੇ ਨਾਮ ਕਹਿੰਦੇ ਨੇ ਅੱਲਾ ਦਾ ਖਤਮ ਸ਼ੁੱਧ। ਉਹ ਕਹਿਣਾ ਇਹ ਚਾਹ ਰਹੇ ਨੇ ਵੀ ਨੂਨ ਲੀਗ ਜਿਹੜੀ ਹੈ ਉਹਦੀ ਕਹਾਣੀ ਤਕਰੀਬਨ ਮੁੱਕ ਗਈ ਹੈ, ਨੂਨ ਲੀਗ ਹੁਣ ਕਰਾਊਡ ਪੁੱਲਰ ਨਹੀਂ ਰਹੀ। ਅੱਛਾ, ਨਵਾਜ਼ ਸ਼ਰੀਫ ਸਾਹਿਬ ਦੇ ਬਾਰੇ ਸਾਨੂੰ ਇਤਲਾਹ ਇਹ ਮਿਲੀ ਹੈ ਕਿ ਉਹ ਬੁਨਿਆਦੀ ਤੌਰ 'ਤੇ ਉੱਥੇ 3 ਦਿਨ ਵਾਸਤੇ ਗਿਲਗਿਤ ਬਲਤਿਸਤਾਨ ਗਏ ਸਨ। ਉਹਨਾਂ ਨੇ 2.5 ਜਾਂ 3 ਦਿਨ ਉੱਥੇ ਰਹਿਣਾ ਸੀ ਟੋਟਲ। 2 ਦਿਨ ਉਹਨਾਂ ਨੇ ਕੈਂਪੇਨ ਕਰਨੀ ਸੀ, ਬਾਕੀ ਅੱਧਾ ਕੁ ਦਿਨ ਉਹਨਾਂ ਨੇ ਉੱਥੇ ਕੋਈ, ਜਾਂ 1 ਦਿਨ ਉਹਨਾਂ ਨੇ ਉੱਥੇ ਕੋਈ ਆਪਣੀ ਕੋਈ ਸੈਰੋ ਤਫਰੀਹ ਜਾਂ ਕੋਈ ਹੋਰ ਮੁਲਾਕਾਤਾਂ ਵਗੈਰਾ। ਉਹ ਉਹਨਾਂ ਨੇ ਜਿਹੜੀਆਂ 2 ਦਿਨ ਤਕਰੀਰਾਂ ਕਰਨੀਆਂ ਸਨ, ਉਹ ਚੰਦ ਘੰਟੇ ਇੱਕ ਤਕਰੀਰ ਕਰਕੇ ਉੱਥੋਂ ਵਾਪਸ ਕਿਉਂ ਆ ਗਏ ਨੇ, ਉਹਦੀ ਵਜ੍ਹਾ ਵੀ ਕਰਾਊਡ ਹੀ ਕੋਈ ਨਹੀਂ ਆਇਆ। ਨਵਾਜ਼ ਸ਼ਰੀਫ ਸਾਹਿਬ ਜਿਸ ਵੇਲੇ ਨਵਾਜ਼ ਸ਼ਰੀਫ ਸਾਹਿਬ ਦੀ ਹਾਲਤ ਉਹੀ ਹੈ ਜੋ ਅੱਜ ਕੱਲ੍ਹ ਸ਼ੇਰ ਅਫਜ਼ਲ ਮਰਵਤ ਦੀ ਹੈ। ਤੁਹਾਨੂੰ ਯਾਦ ਹੋਏਗਾ ਸ਼ੇਰ ਅਫਜ਼ਲ ਮਰਵਤ ਸਾਹਿਬ ਡਿੰਗੀਆਂ ਲੱਤਾਂ ਪੁਲਿਸ ਮੁਕਾਬਲਾ, ਉਹ ਜਿਸ ਵੇਲੇ ਨਿਕਲੇ ਸਨ ਅਤੇ ਉਹ ਲੋਕੀ ਤਾਂ ਸਮਝੇ ਸਨ ਵੀ ਇਮਰਾਨ ਖਾਨ ਦੇ ਆਦਮੀ ਨੇ। ਚੇਤੇ ਕਰੋ ਨਾ ਕਿ ਉਸ ਵੇਲੇ ਕੋਈ ਵੀ ਬਾਹਰ ਨਹੀਂ ਸੀ ਨਿਕਲ ਰਿਹਾ, ਕਿਉਂਕਿ ਜਿਹੜਾ ਨਿਕਲਦਾ ਸੀ ਉਹਨੂੰ ਸੰਗੀ ਤੋਂ ਫੜ ਲੈਂਦੇ ਸਨ, ਉਹਨੂੰ ਦੱਬ ਦਿੰਦੇ। ਇਹਨਾਂ ਨੂੰ ਇਜਾਜ਼ਤ ਦਿੱਤੀ ਸੀ, ਇਹ ਉਹ ਬਟੇਰਾ ਸੀ ਜਿਹਨੂੰ ਜਰਨੈਲਾਂ ਨੇ ਆਪ ਉਡਾਇਆ ਸੀ ਵੀ ਚੱਲ ਬਈ ਜਵਾਨ। ਅਤੇ ਇਹ ਜਨਾਬੇ ਵਾਲਾ ਇਹ ਇਸ ਤਰ੍ਹਾਂ ਹੀ ਹੈ ਜਿਵੇਂ ਤੁਸੀਂ ਕਿਸੇ ਉਹ ਬੱਸਾਂ ਬੁੱਸਾਂ 'ਚ ਬਵਾਸੀਰ ਦੇ ਛੱਲੇ ਵੇਚਦੇ ਹੁੰਦੇ ਨੇ, ਉਹਨਾਂ ਨੂੰ ਤੁਸੀਂ ਡਾਕਟਰ ਸਮਝ ਲਓ ਜਾਂ ਉਹਨਾਂ ਨੂੰ ਤੁਸੀਂ ਆਪਣੀ ਸਿਹਤ ਦਾ ਜ਼ਾਮਨ ਸਮਝ ਲਓ। ਇਹੋ ਜਿਹਾ ਹੀ ਹਾਲ ਤੁਹਾਡੇ ਨਾਲ ਹੋਇਆ ਉਦੋਂ ਸਾਰਿਆਂ ਨਾਲ। ਅਸੀਂ ਤਾਂ ਚੁੱਪ ਕੀਤੇ ਬੈਠੇ ਸਾਂ। ਵਜ੍ਹਾ ਕੀ ਸੀ ਚੁੱਪ ਕੀਤੇ ਬੈਠਣ ਦੀ? ਵੀ ਜ਼ਾਹਿਰ ਹੈ ਪਾਰਟੀ ਪੋਲਿਸੀ ਉਹਨੂੰ ਥੋੜ੍ਹਾ ਜਿਹਾ ਇਹਤਰਾਮ ਕਰਨਾ ਪੈਂਦਾ। ਪਤਾ ਤਾਂ ਪਹਿਲੇ ਦਿਨ ਤੋਂ ਸੀ ਕਿ ਇਹ ਮਰਵਤ ਸਾਹਿਬ ਦੀ ਉਠਾਨ ਕਿੱਥੋਂ ਹੈ। ਪਹਿਲਾਂ ਤੁਹਾਨੂੰ ਪਤਾ ਸਿਵਲ ਜੱਜ ਵਗੈਰਾ ਰਹੇ, ਬਹੁਤ ਜ਼ਿਆਦਾ ਕਰਪਸ਼ਨ ਦੇ ਇਲਜ਼ਾਮ ਲੱਗੇ। ਫਿਰ ਇਹਨਾਂ ਨੇ ਅਪੁਆਇੰਟਮੈਂਟ ਹੀ ਐਸੀ ਲੈ ਲਈ ਫਜ਼ਲੁਰ ਰਹਿਮਾਨ ਸਾਹਿਬ ਦੇ ਜ਼ਮਾਨੇ ਦੇ ਵਿੱਚ, ਉਹਨਾਂ ਨੂੰ ਕਹਿ ਸੁਣ ਕੇ ਮੇਰਾ ਖਿਆਲ ਹੈ ਕਹਿੰਦੇ ਤੇ ਹੀ ਨੇ ਲੋਕੀ, ਅਪੁਆਇੰਟਮੈਂਟ ਐਸੀ ਲੈ ਲਈ CDA ਜਿੱਥੇ ਘਰ ਸ਼ਹਿਰ ਅਲਾਟ ਹੁੰਦੇ ਨੇ, ਜਿਹੜੀ ਬਿਲਕੁਲ ਗੰਦੀ ਪ੍ਰਗੰਦੀ ਕਰਪਟ ਤਰੀਨ, ਮਤਲਬ ਜਿਹੜਾ ਪਟਵਾਰੀ ਹੁੰਦਾ ਹੈ ਨਾ ਉਸ ਤੋਂ ਵੀ ਗੰਦੀ ਅਪੁਆਇੰਟਮੈਂਟ ਹੁੰਦੀ ਹੈ, ਉਹ ਲੈ ਲਈ ਇਹਨਾਂ ਨੇ। ਅਤੇ ਪਹਿਲਾਂ ਉਹ ਜਿਹੜੀ ਲੋਕੀ ਆਉਂਦੇ ਨੇ ਵੀ ਜਿੱਥੇ ਜੱਜ ਸਨ ਉੱਥੋਂ ਵੀ ਇਹਨਾਂ ਕਰਤੂਤਾਂ ਤੋਂ ਹੀ ਫਾਰਗ ਹੋਏ। ਫਿਰ ਉਹ ਜਿੱਥੋਂ ਇਹ ਕਰਦੇ ਸਨ ਲੋਕਾਂ ਨੂੰ ਇਹ ਘਰ ਸ਼ਹਿਰ ਅਲਾਟ ਹੁੰਦੇ ਨੇ CDA 'ਚ, ਮਤਲਬ ਜਿਹੜੀ ਸਭ ਤੋਂ ਗੰਦੀ ਪੋਜੀਸ਼ਨ ਹੈ, ਜਿਹਦੇ ਬਾਰੇ ਸਭ ਤੋਂ ਜ਼ਿਆਦਾ ਗੰਦੀ ਰੈਪੂਟੇਸ਼ਨ ਹੈ ਵੀ ਉੱਥੇ ਲੋਕੀ ਬਹਿ ਕੇ ਪੈਸੇ ਖਾਂਦੇ ਨੇ, ਉੱਥੇ ਬਹਿ ਗਏ। ਹੁਣ ਉੱਥੋਂ ਜਿਹੜਾ ਬੰਦਾ ਮਤਲਬ ਨਿਕਲਿਆ ਹੋਵੇ, ਉਹਨੇ ਆ ਕੇ ਕੀ ਇਨਕਲਾਬੀ ਹੋਣਾ ਹੈ ਅਤੇ ਉਹਦੇ ਕੀ ਖਿਆਲਾਤ ਅਤੇ ਉਹਦੀ ਕੀ ਇੰਟੈਗਰਿਟੀ ਹੋਣੀ ਹੈ, ਉਸ 'ਤੇ ਤੁਹਾਨੂੰ ਅੰਦਾਜ਼ਾ ਹੀ ਹੈ। ਲੇਕਿਨ ਸਾਡੀ ਕੌਮ ਕਿਉਂਕਿ ਸ਼ੁਬਦੇਬਾਜ਼ੀ ਨੂੰ ਥੋੜ੍ਹਾ ਜਿਹਾ ਸ਼ਾਰਟ ਰਨ 'ਚ ਬੜਾ ਪਸੰਦ ਕਰਦੀ ਹੈ ਅਤੇ ਲਾਲਾ ਕਰਕੇ ਮਗਰ ਲੱਗ ਜਾਂਦੀ ਹੈ। ਇਹ ਕੰਮ ਮਰਵਤ ਸਾਹਿਬ ਨੇ ਕੀਤਾ। ਲੋਕਾਂ ਨੂੰ ਇਹ ਸਮਝ ਨਹੀਂ ਆਈ ਵੀ ਜਦੋਂ ਬੜੇ ਬੰਦੇ ਨਹੀਂ ਨਿਕਲ ਸਕਦੇ ਅਤੇ ਮਰਵਤ ਸਾਹਿਬ ਵਿਚਾਰੇ ਕੌਣ, ਕੀ ਪਿੱਦੀ ਅਤੇ ਕੀ ਪਿੱਦੀ ਦਾ ਸ਼ੋਰ ਵਾ, ਇਹ ਹਰ ਪਾਸੇ ਭੱਜੀ ਫਿਰਦੇ ਨੇ।
ਉਸ ਵੇਲੇ ਡਰਾਮੇ ਤੁਹਾਡੇ ਸਾਹਮਣੇ ਕਿਹੋ ਜਿਹੇ ਕੀਤੇ ਜਾਂਦੇ ਸਨ। ਦੱਸਿਆ ਜਾਂਦਾ ਸੀ ਵੀ ਮੈਂ ਕਿਸੇ ਕਮਰੇ 'ਚ ਆਇਆ ਅਤੇ ਫਾਇਰਿੰਗ ਸ਼ੁਰੂ ਹੋ ਗਈ ਹੈ, ਅੰਦਰੋਂ ਮੈਸੇਜ ਰਿਕਾਰਡ ਕੀਤਾ ਜਾ ਰਿਹਾ ਸੀ ਅਤੇ ਮੈਂ ਜਿਹੜਾ ਨਾ ਮੇਰੀ ਜਾਨ ਨੂੰ ਖਤਰਾ, ਮੈਨੂੰ ਕਿਸੇ ਨੇ ਮਾਰ ਦੇਣਾ। ਫਿਰ ਅੱਧੇ ਘੰਟੇ ਬਾਅਦ ਨਵਾਂ ਮੈਸੇਜ ਆਉਂਦਾ ਸੀ ਟਵਿੱਟਰ 'ਤੇ ਕਿ ਮੈਂ ਮੋਟਰਸਾਈਕਲ 'ਤੇ ਬਹਿ ਕੇ ਨਿਕਲ ਗਿਆ, ਮੈਂ ਇੱਥੋਂ ਮੈਨੂੰ ਬਚ ਕੇ ਨਿਕਲ ਗਿਆ। ਫਿਰ ਮੈਨੂੰ ਪੁਲਿਸ ਪਈ ਹੈ, ਲੇਕਿਨ ਮੈਨੂੰ ਜਵਾਨਾਂ ਨੇ ਮੋਟਰਸਾਈਕਲ 'ਤੇ ਬਹਿ ਕੇ ਬਚਾ ਲਿਆ। ਫਿਰ ਮਰਵਤ ਸਾਹਿਬ ਮੁਲਕ ਤੋਂ ਬਾਹਰ ਜਾਂਦੇ ਨੇ, ਉੱਥੇ ਬਰਤਾਨੀਆ ਜਾਂਦੇ ਨੇ, ਪਿੱਛੋਂ ਉਹਨਾਂ 'ਤੇ ਗੱਦਾਰੀ ਅਤੇ ਬਗਾਵਤ ਦਾ ਪਰਚਾ ਹੋ ਜਾਂਦਾ। ਹੁਣ ਹੁੰਦਾ ਕੀ ਹੈ, ਜਦੋਂ ਕਿਸੇ 'ਤੇ ਬਗਾਵਤ ਅਤੇ ਗੱਦਾਰੀ ਦਾ ਪਰਚਾ, ਉਹ ਤਾਂ ਫੌਜ ਵਾਲੇ ਦਵਾਉਂਦੇ ਨੇ, ਜਰਨੈਲ ਦਵਾਉਂਦੇ ਨੇ। ਹੋਣਾ ਕੀ ਸੀ ਕਿ ਜਦੋਂ ਤੁਸੀਂ ਉਤਰਨਾ ਸੀ ਏਅਰਪੋਰਟ 'ਤੇ, ਤਾਂ ਉਹਨਾਂ ਉੱਥੇ ਹੀ ਨੱਪ ਲੈਣਾ ਸੀ। ਉਹ ਨੱਪਣ ਦੀ ਬਜਾਏ ਮਰਵਤ ਸਾਹਿਬ ਫਿਰ ਤੁਰ ਕੇ ਵਾਪਸ ਆਉਂਦੇ ਨੇ, ਉੱਥੋਂ ਮਾਲ ਪਾਣੀ ਜਿਹੜਾ ਆਪਣਾ ਕਰਕੇ, ਜੋ ਵੀ ਖਾ ਪੀ ਕੇ, ਮਤਲਬ ਇੰਗਲੈਂਡ ਤੋਂ ਵਾਪਸ ਆਉਂਦੇ ਨੇ। ਅਤੇ ਉੱਥੋਂ ਜਿਸ ਵੇਲੇ ਵਾਪਸ ਉਤਰਦੇ ਨੇ ਅਤੇ ਏਅਰਪੋਰਟ ਦੇ ਉੱਤੇ ਜਨਾਬ ਫਿਰ ਟਿਕਟੋਕ ਬਣਾਉਂਦੇ ਨੇ। ਬੰਦੇ ਵੀ 5-7 ਆਏ ਹੁੰਦੇ ਨੇ ਉਹਨਾਂ ਨੂੰ ਰਿਸੀਵ ਕਰਨ ਵਾਸਤੇ, ਕੋਈ ਉਹਨਾਂ ਨਹੀਂ ਫੜਦਾ ਗੱਦਾਰੀ ਦੇ ਪਰਚੇ। ਫਿਰ ਉਹ ਘਰ ਚਲੇ ਜਾਂਦੇ ਨੇ, 2-3 ਦਿਨ ਬੜੇ ਸਕੂਨ ਆਰਾਮ ਤੋਂ ਬਾਅਦ ਅਦਾਲਤ ਜਾਂਦੇ ਨੇ ਅਤੇ ਜ਼ਮਾਨਤ ਲੈ ਲੈਂਦੇ ਨੇ। ਲੇਕਿਨ ਲੋਕੀ ਕਮਲੇ ਨੇ, ਸਮਝ ਨਹੀਂ ਆਉਂਦੀ ਲੋਕਾਂ ਨੂੰ ਕਿ ਇਹ ਸਾਡੇ ਨਾਲ ਹੋਣ ਕੀ ਡਿਆ। ਅਸਲ ਦੇ ਵਿੱਚ ਇਹ ਹੁੰਦਾ ਹੈ ਵੀ ਅਕਸਰ ਤੁਹਾਨੂੰ ਜਿਹੜਾ ਉਹ ਜ਼ਹਿਰ ਜਦੋਂ ਪਿਆਉਣੀ ਹੋਵੇ, ਬੜੀ ਖੂਬਸੂਰਤ ਬੋਤਲ ਦੇ ਵਿੱਚ ਪਿਆਈ ਜਾਂਦੀ ਹੈ, ਅਤੇ ਇਹ ਜ਼ਹਿਰ ਮਾਰਾ ਵੀ ਆਂਦੇ ਨੇ ਇੱਕ ਪੰਜਾਬੀ 'ਚ ਇੱਕ ਸ਼ਾਇਰ ਨੂੰ, ਇਹ ਜ਼ਹਿਰ ਮਾਰਾ ਹੀ ਸੀ ਮਰਵਤ ਸਾਹਿਬ ਜਿਹੜੇ। ਬਹਰਹਾਲ ਉਹ ਹੁਣ ਵਾਪਸ ਆਉਣੇ ਇਸ ਗੱਲ ਦੇ ਉੱਤੇ ਕਿ ਜਿੰਨੇ ਕੁ ਬੰਦੇ ਅੱਜ ਕੱਲ੍ਹ ਜਦੋਂ ਦੇ ਭੇਤ ਖੁੱਲ੍ਹ ਗਏ ਮਰਵਤ ਸਾਹਿਬ ਦੇ, ਉਹ ਆਂਦੇ ਨਾ ਵੀ ਢੱਕਣ ਉੱਠ ਗਿਆ, ਉਹ ਫਿਰ ਅੰਦਰੋਂ ਜਿਹੜਾ ਗੁਬਾਰ ਨਿਕਲਿਆ, ਜੋ ਬਦਬੂ ਨਿਕਲੀ, ਉਹ ਲੋਕਾਂ ਨੂੰ ਸਮਝ ਆਈ ਵੀ ਇਹ ਮਾਮਲਾ ਜਿਹੜਾ ਹੈ ਅਤੇ ਜਰਨੈਲੀ ਟਾਊਟ ਵਾਲਾ ਸੀ। ਹੁਣ ਜਿੰਨੇ ਕੁ ਬੰਦੇ ਉਹ ਇਕੱਠੇ ਕਰ ਲੈਂਦੇ ਨੇ, ਮਾਜ਼ਰਤ ਨਾਲ ਉਨੇ ਹੀ ਬੰਦੇ ਨਵਾਜ਼ ਸ਼ਰੀਫ ਸਾਹਿਬ ਇਕੱਠੇ ਕਰ ਪਾਏ ਨੇ, ਉਨੇ ਹੀ ਬੰਦੇ ਨਵਾਜ਼ ਸ਼ਰੀਫ ਸਾਹਿਬ ਇਕੱਠੇ ਕਰ ਪਾਏ ਨੇ ਗਿਲਗਿਤ ਬਲਤਿਸਤਾਨ। ਉਹ ਜਦੋਂ ਬੰਦੇ ਅੱਗੋਂ ਫਿਰ ਉੱਤੋਂ ਨਵਾਜ਼ ਸ਼ਰੀਫ ਸਾਹਿਬ ਤਕਰੀਰ ਕਰ ਰਹੇ ਸਨ, ਅੰਦਰ ਦੇ ਬੰਦੇ ਦੱਸਦੇ ਨੇ ਜਿਹੜੇ ਵਾਕਫਾਂ ਨੇ ਹਾਲ ਨੇ, ਸਹਾਫੀ ਚੰਦ, ਉਹ ਕਹਿੰਦੇ ਨੇ ਕਿ ਮੀਆਂ ਸਾਹਿਬ ਨੂੰ ਇੰਨਾ ਕੁ ਦੁੱਖ ਹੋਇਆ ਕਿ ਉਹਨਾਂ ਦਾ ਦਿਲ ਹੀ ਟੁੱਟ ਗਿਆ ਵੀ ਮੈਂ ਤਕਰੀਰ ਕਰਦਾ, ਅੱਗੋਂ ਕੋਈ ਤਾੜੀ ਨਹੀਂ ਮਾਰਨ ਡਿਆ, ਅੱਗੋਂ ਗੱਲ ਹੀ ਨਹੀਂ ਕਰਨ ਡਿਆ। ਬੰਦੇ ਕੋਈ ਖਲੋਤੇ ਸਨ, 135-140 ਬੰਦੇ ਅੱਗੇ ਉਹਨਾਂ ਦੀ ਤਕਰੀਰ ਸੁਣ ਰਹੇ ਸਨ। ਉਹਨਾਂ ਦਾ ਉੱਥੋਂ ਦਿਲ ਹੀ ਟੁੱਟ ਗਿਆ ਅਤੇ ਉਹ ਮਾੜਾ ਚੰਗਾ ਕਹਿ ਕੇ ਅਤੇ ਉੱਥੋਂ ਉਸੇ ਵੇਲੇ ਨਿਕਲ ਆਏ। ਜਿੱਥੇ ਉਹਨਾਂ 2-3 ਦਿਨ ਰੁਕਣਾ ਸੀ, ਉੱਥੋਂ ਭੱਜ ਆਏ। ਹੁਣ ਜ਼ਾਹਿਰ ਹੈ ਪਾਰਟੀ ਨੇ ਮੀਆਂ ਸਾਹਿਬ ਦੀ ਬੇਇੱਜ਼ਤੀ ਵੀ ਕੀਤੀ ਹੈ। ਬਿਹਤਰ ਤਾਂ ਇਹੀ ਹੁੰਦਾ ਕਿ ਮੀਆਂ ਸਾਹਿਬ ਜਿਹੜੇ ਨੇ ਉਹ ਜਾਂਦੇ ਹੀ ਨਾ ਉੱਥੇ, ਲੇਕਿਨ ਗਏ ਵੀ ਅਤੇ ਉੱਥੋਂ ਫਿਰ ਜਿਹੜੀ ਹਾਲਤ ਕਰਵਾ ਕੇ ਆਏ ਨੇ ਉਹ ਤੁਹਾਨੂੰ ਪਤਾ ਹੈ। ਅੱਗੇ ਸਹਾਫੀ ਨੇ ਜ਼ੁਲਕਰਨੈਨ ਇਕਬਾਲ, ਉਹਨਾਂ ਨਵਾਂ ਜਿਹੜਾ ਇੱਕ ਮਸਲਾ ਖੋਲ੍ਹ ਦਿੱਤਾ। ਉਹਨਾਂ ਕਿਹਾ ਉਮੀਦਵਾਰ ਐਸੇ ਵੀ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਵੀ ਵੋਟ ਦੇਣਾ ਪਸੰਦ ਨਹੀਂ ਕੀਤਾ, ਮਤਲਬ ਉਹਨਾਂ ਨੇ ਆਪਣੇ ਆਪ ਨੂੰ ਵੋਟ ਨਹੀਂ ਦਿੱਤਾ, ਉਹਨਾਂ ਨੂੰ ਵੋਟ ਹੀ ਨਹੀਂ ਪਿਆ ਕਿਸੇ ਜਗ੍ਹਾ 'ਤੇ। ਨਾਲ ਆਉਂਦੇ ਨੇ ਕਿ 2 ਐਸੇ ਵੀ ਨੇ ਜਿਨ੍ਹਾਂ ਨੇ ਸਿਰਫ ਇੱਕ ਜ਼ਾਤੀ ਵੋਟ ਲਿਆ, 3 ਵੋਟ ਉਹਨਾਂ ਨੂੰ ਪਏ ਨੇ। ਜ਼ਾਹਿਰ ਹੈ ਅਹਿਲੇ ਖਾਨਾ ਦਾ, ਤਜਵੀਜ਼ ਕੁਨੰਦਾ ਦਾ ਹੋਏਗਾ ਅਤੇ ਤਈਦ ਕੁਨੰਦਾ ਦਾ ਵੋਟ ਕਿਸੇ ਨੂੰ ਮਿਲਿਆ, ਅਤੇ ਕਈਆਂ ਨੂੰ ਨਾ ਤਜਵੀਜ਼ ਕੁਨੰਦਾ ਨੇ ਵੋਟ ਦਿੱਤਾ, ਨਾ ਤਈਦ ਕੁਨੰਦਾ ਨੇ ਵੋਟ ਦਿੱਤਾ, ਅਤੇ ਨਾ ਉਹਨਾਂ ਦੇ ਘਰ ਵਾਲਿਆਂ ਨੇ ਵੋਟ ਦਿੱਤਾ, ਅਤੇ ਕਈਆਂ ਨੇ ਆਪਣੇ ਆਪ ਨੂੰ ਆਪ ਵੀ ਵੋਟ ਨਹੀਂ ਦਿੱਤਾ। ਇਹੋ ਜਿਹੇ ਉਮੀਦਵਾਰ ਵੀ ਨੇ। ਮੈਂ ਕਿਹਾ ਬੱਲੇ ਬੱਲੇ, ਇਹ ਸਾਰਿਆਂ ਨੂੰ ਉਮੀਦ ਇਹੀ ਸੀ ਕਿ ਸਾਨੂੰ ਇਲਾਸਟਿਕ ਵਾਲੀ ਸ਼ਲਵਾਰ ਚੌਧਰੀ ਨੇ ਪਾ ਦੇਣੀ ਅਤੇ ਅਸੀਂ ਜਿੱਤ ਜਾਣਾ। ਮੈਨੂੰ ਨੀਤੂ ਸ਼ਟਰਾਂ ਵਾਲਾ ਚਿੱਤੇ ਆ ਗਿਆ। ਉਹਨੇ ਇਲੈਕਸ਼ਨ ਲੜਿਆ ਸੀ ਚੜ੍ਹਦੇ ਪੰਜਾਬ 'ਚ, ਮਸ਼ਰਕੀ ਪੰਜਾਬ 'ਚ। ਨੀਤੂ ਸ਼ਟਰਾਂ ਵਾਲੇ ਨੇ ਕੀ ਗੱਲਬਾਤ ਕੀਤੀ ਸੀ, ਸੁਣ ਲਓ। ਵੋਟਾਂ ਦੀ ਕਾਊਂਟਿੰਗ ਸ਼ੁਰੂ ਹੋ ਗਈ ਹੈ। ਜਲੰਧਰ ਸੀਟ ਦੀ ਗੱਲ ਕਰੀਏ ਤਾਂ ਚੌਧਰੀ ਸੰਤੋਖ ਸਿੰਘ ਇਸ ਸੀਟ ਤੋਂ ਅੱਗੇ ਚੱਲ ਰਹੇ ਨੇ। ਨੀਤੂ ਸ਼ਟਰਾਂ ਵਾਲਾ ਆਜ਼ਾਦ ਉਮੀਦਵਾਰ ਨੇ, ਸਾਡੇ ਨਾਲ ਮੌਜੂਦ ਨੇ। ਤੁਹਾਨੂੰ 5 ਵੋਟਾਂ ਹੀ ਪਈਆਂ ਨੇ? ਸਰ ਮੇਰੇ ਘਰ ਦੇ 9 ਵੋਟਾਂ ਹੈਗੀਆਂ ਵਾ ਅਤੇ ਮੈਨੂੰ 5 ਪਈਆਂ ਸਰ। ਮਤਲਬ ਪਰਿਵਾਰ ਵਾਲਿਆਂ ਨੇ ਵੋਟ ਨਹੀਂ ਪਾਈ? ਨਹੀਂ ਸਰ, ਮਿਹਨਤ ਕੀਤੀ, ਲੱਗਦਾ ਬੇਈਮਾਨੀ ਕੀਤੀ ਗਈ ਵੋਟਾਂ ਦੇ ਵਿੱਚ। ਤੁਹਾਨੂੰ ਕੀ ਲੱਗ ਰਿਹਾ ਸੀਗਾ? ਪ੍ਰਚਾਰ ਪ੍ਰਸਾਰ ਤੁਸੀਂ ਬਹੁਤ ਕਰਿਆ ਸੀਗਾ, ਕੀ ਲੱਗ ਰਿਹਾ ਤੁਹਾਨੂੰ ਵੀ ਹੇਰਾਫੇਰੀ ਹੋਈ ਹੈ ਜਾਂ ਫਿਰ ਘਰ ਦੀਆਂ 9 ਵੋਟਾਂ ਉਹਨਾਂ 'ਚੋਂ ਵੀ 5 ਹੀ ਵੋਟਾਂ ਪਈਆਂ? ਫਿਰ ਨਹੀਂ ਸਰ, ਇੱਦਾਂ ਨਹੀਂ, ਜਿਨ੍ਹਾਂ ਨੇ ਬੇਈਮਾਨੀ ਕੀਤੀ, ਮਸ਼ੀਨਾਂ ਵਿੱਚ ਬੇਈਮਾਨੀ ਹੋਈ ਹੋਈ ਸੀ। ਲੇਕਿਨ ਇੰਨੀਆਂ ਵੋਟਾਂ ਮੇਰੇ ਮਹੱਲੇ ਨੇ ਕਸਮ ਪਾ ਕੇ, ਚਿੰਤਪੁਰਨੀ ਮਾਤਾ ਦੀ ਕਸਮ ਖਾ ਕੇ ਵੋਟਾਂ ਪਾਈਆਂ ਉਹਨਾਂ ਨੇ, ਲੋਕਾਂ ਨੇ। ਕੀ ਲੱਗ ਰਿਹਾ ਤੁਹਾਨੂੰ, ਕੀ ਕਹਿਣਾ ਚਾਹੋਗੇ? ਨਹੀਂ ਸਹੀ, ਅੱਗੇ ਤੋਂ ਨਹੀਂ ਇਲੈਕਸ਼ਨ ਲੜਨੇ ਸਰ। ਮੈਂ ਜੇ ਇੱਦਾਂ ਲੜਨੇ ਤਾਂ ਫਾਇਦਾ ਗਿਆ, ਬੜੀ ਮਜਬੂਰੀ ਨਾਲ ਇਲੈਕਸ਼ਨ ਲੜੇ ਆ। ਜਲਦੀ ਹੌਸਲਾ ਛੱਡੀ ਜਾਂਦੇ ਸਰ, ਕੀ ਕਰੀਏ, ਵੋਟਾਂ ਹੀ 5 ਪਈਆਂ ਸਰ ਸਾਨੂੰ। ਸੁਣ ਲਿਆ ਜੇ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।